किन्ने घंटे पहला 24 घंटे ਜਾਂ 48 घंटे ਪਹਿਲਾਂ ਸਾਡੇ ਲੋਕਾਂ ਨੂੰ ਸਰਕਾਰ ਨੇ ਆਗਾਹ ਕੀਤਾ ਵਾ ਵੀ ਇਹ ਪਾਣੀ ਆਉਣ ਵਾਲਾ ਤੇ ਕੋਈ ਲੋਕ ਆਪਣਾ ਹੀਲਾ ਕਰ ਲੈਣ ਜਾਂ ਸਰਕਾਰ ਕੋਈ ਪ੍ਰਬੰਧ ਕੀਤਾ। ਪੰਜਾਬ ਦੇ ਕਿਸੇ ਇੱਕ ਹਾਕਮ ਦੇ ਕਰਕੇ ਅੱਜ ਪੰਜਾਬ ਡੁੱਬਿਆ ਫਿਰਦਾ ਵਾ। ਲੋਕ ਇੱਕ ਦੂਜੇ ਦੀ ਬਾਹ ਫੜ ਰਹੇ ਆ, ਸਰਕਾਰ ਕਿਤੇ ਦਿਸਦੀ ਨਹੀਂ ਆ। श्री अकाल तख्त साहिब के कार्यकारी जथेदार ਅਤੇ तख्त श्री केसगढ़ साहिब के जथेदार ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਸਰਕਾਰ ਦੀ ਨੀਅਤ ਅਤੇ ਨੀਤੀ ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਤੋਂ ਪਹਿਲਾਂ ਅਗਾਊਂ ਤੌਰ ਤੇ ਕੋਈ ਵੀ ਢੰਗ ਦੇ ਪ੍ਰਬੰਧ ਕਰਨ ਵਿੱਚ ਅਸਫਲ ਰਹੀ, ਜਿਸ ਕਾਰਨ ਹੁਣ ਹਾਲਾਤ ਬੇहद ਗੰਭੀਰ ਬਣ ਗਏ ਹਨ। ਪੰਜਾਬ ਵਿੱਚ ਹੜ੍ਹਾਂ ਕਾਰਨ ਕਈ ਪਿੰਡਾਂ ਦੇ ਲੋਕ ਪੀੜਤ ਹੋਏ ਹਨ ਅਤੇ ਭਾਰੀ ਤਬਾਹੀ ਨੂੰ ਵੇਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗੜਗੱਜ ਵੱਲੋਂ ਹੜ੍ਹ ਪ੍ਰਭਾਵਿਤਾਂ ਲਈ ਕੇਂਦਰ ਵੱਲੋਂ ਰਾਹਤ ਪੈਕੇਜ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਹੜ੍ਹਾਂ ਨੂੰ ਕੌਮੀ ਆਫਤ ਐਲਾਨਣ ਦੀ ਵੀ ਵਕਾਲਤ ਕੀਤੀ ਗਈ ਹੈ। ਉਹਨਾਂ ਕਿਹਾ ਕਿ 2019 ਤੇ 2023 ਵਿੱਚ ਆਏ ਹੜ੍ਹਾਂ ਤੋਂ ਵੀ ਕੋਈ ਸਬਕ ਨਹੀਂ ਲਿਆ ਗਿਆ, ਜਿਸ ਕਰਕੇ ਇਸ ਵਾਰ 1988 ਤੋਂ ਵੀ ਵਧੇਰੇ ਨੁਕਸਾਨ ਹੋਇਆ ਹੈ। ਲੋਕ ਆਪਣੇ ਪੱਧਰ ਤੇ ਸਾਰੇ ਯਤਨ ਕਰ ਰਹੇ ਹਨ, ਪਰ ਸਰਕਾਰ ਤਕਨੀਕੀ ਮਦਦ, ਰਾਹਤ ਸਮੱਗਰੀ ਜਾਂ ਬੇੜੀਆਂ ਤੱਕ ਵੀ ਨਹੀਂ ਪਹੁੰਚਾ ਸਕੀ। ਜਥੇਦਾਰ ਗੜਗੱਜ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਕੌਮੀ ਆਫਤ ਐਲਾਨੇ ਅਤੇ ਤੁਰੰਤ ਵੱਡਾ ਰਾਹਤ ਪੈਕੇਜ ਜਾਰੀ ਕਰੇ। ਉਹਨਾਂ ਆਖਿਆ ਕਿ ਇਹ ਮੰਗ ਨਹੀਂ ਸਗੋਂ ਪੰਜਾਬ ਵਾਸੀਆਂ ਦਾ ਹੱਕ ਹੈ, ਕਿਉਂਕਿ ਹੜ੍ਹਾਂ ਨਾਲ ਅੱਜ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਹਾਲਾਤ ਸੁਧਰਨ ਤੋਂ ਬਾਅਦ ਹੀ ਜਾਨੀ ਤੇ ਮਾਲੀ ਨੁਕਸਾਨ ਦੀ ਅਸਲੀ ਤਸਵੀਰ ਸਾਹਮਣੇ ਆ ਸਕੇਗੀ। ਇਹ ਹਜ਼ਾਰਾਂ ਹੀ ਏਕੜ ਜਿਹੜੇ ਹੈਕਟੇਅਰ ਸਾਡੀ ਜ਼ਮੀਨ ਆ, ਫਸਲਾਂ ਵਾ ਜਿਹੜੀਆਂ ਇਹ ਤਬਾਹ ਗਈਆਂ। ਇਹਦੇ ਤੋਂ ਇਲਾਵਾ ਲੋਕਾਂ ਦੇ ਘਰ ਢਹਿ ਗਏ ਆ। ਇਹਦੇ ਤੋਂ ਇਲਾਵਾ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਉਹ ਲੋਕ ਹੈਗੇ ਆ ਜਿਹੜੇ ਮੱਝਾਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ। ਉਹ ਮਜ਼ਦੂਰਾਂ ਨਾਲ ਵੀ ਸੰਬੰਧਿਤ ਹੈਗੇ ਆ ਤੇ ਜ਼ਿਮੀਂਦਾਰਾਂ ਨਾਲ ਵੀ ਹੈਗੇ, ਜਿਹੜੇ ਆਮ ਲੋਕ ਆ। ਉਹਨਾਂ ਦੀਆਂ ਮੱਝਾਂ ਮਰ ਗਈਆਂ, ਉਹਨਾਂ ਦਾ ਕਿਵੇਂ ਗੁਜ਼ਾਰਾ ਚੱਲੂਗਾ? ਤੋ ਇਹ ਸਾਰੀ ਸਥਿਤੀ ਨੂੰ ਵੇਖਦਿਆਂ ਸਰਕਾਰ ਨੂੰ ਇਹਨਾਂ ਲਈ ਇੱਕ ਵਿਸ਼ੇਸ਼ ਪੈਕੇਜ ਜਿਹੜਾ ਲਾਉਣਾ ਚਾਹੀਦਾ ਔਰ ਇਹ ਇਨਸ਼ੋਰ ਕਰਨਾ ਚਾਹੀਦਾ ਵੀ ਹਰ ਲੋੜਵੰਦ ਤੱਕ ਉਹ ਜਿਹੜਾ ਫੰਡ ਆ ਉਹ ਪਹੁੰਚੇ, ਤਾਂ ਕਿ ਲੋਕ ਜਿਹੜੇ ਆਪਣੇ ਪੈਰਾਂ ਸਿਰ ਹੋ ਜਾਣ। ਇਹ ਕੋਈ ਲੋਕ ਭੀਖ ਨਹੀਂ ਮੰਗ ਰਹੇ, ਇਹ ਪੰਜਾਬ ਦੇ ਲੋਕਾਂ ਦਾ ਹੱਕ ਆ। ਅਸੀਂ ਵੀ ਇੱਥੋਂ ਦੇ ਪੰਜਾਬ ਦੇ ਲੋਕ GST ਹੋ ਗਿਆ ਜਾਂ ਦੂਜੇ ਟੈਕਸ ਹੋ ਗਏ, ਉਹ ਪ੍ਰੋਪਰ ਦਿੰਦੇ। ਉਹ ਸੈਂਟਰ ਕੋਲ ਵੀ ਜਾ ਰਹੇ, ਉਹ ਪੰਜਾਬ ਕੋਲ ਵੀ ਜਾ ਰਹੇ ਆ, ਔਰ ਉਹਦੇ ਵਿੱਚੋਂ ਇਹਨਾਂ ਨੇ ਮਦਦ ਕਰਨੀ ਆ। ਲੋਕਾਂ ਦਾ ਹੱਕ ਹੀ ਲੋਕਾਂ ਨੂੰ ਦੇਣਾ। ਔਰ ਜਿਵੇਂ ਹਫ਼ਤਾ ਆ ਗਿਆ, ਕੋਈ ਬਹੁਤੇ ਪ੍ਰਸ਼ਾਸਨਿਕ ਅਧਿਕਾਰੀ, ਜਿਵੇਂ ਮੈਨੂੰ ਹੁਣੇ ਨੌਜਵਾਨਾਂ ਨੇ ਦੱਸਿਆ ਵੀ ਕਈ ਪਿੰਡ ਬਹੁਤ ਡੂੰਘੇ ਆ, 10-10 ਫੁੱਟ ਹੇਠਾਂ ਜਾ ਕੇ ਆ, ਉੱਥੇ ਸਿਰਫ ਬੇੜੀਆਂ ਤੇ ਜਾਇਆ ਜਾ ਸਕਦਾ। ਅਜੇ ਤੱਕ ਕੋਈ ਵੀ ਗੌਰਮੈਂਟ ਜਿਹੜੀ ਆ ਬੇੜੀਆਂ ਮੁਹੱਈਆ ਨਹੀਂ ਕਰਵਾ ਸਕੀ ਤਾਂ ਕਿ ਉੱਥੋਂ ਤੱਕ ਰਾਹਤ ਪਹੁੰਚ ਸਕੇ। ਤੋ ਇਹਦੇ ਲਈ ਸਰਕਾਰਾਂ ਨੂੰ ਆਪਣੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਵਾ। ਇਹ ਲੋਕ ਸਾਡੇ ਡੁੱਬ ਰਹੇ ਆ। ਇਹ ਠੀਕ ਆ ਵੀ ਇਹ ਪੰਜਾਬ ਆ, ਪੰਥ ਆ, ਇਹ ਚੜ੍ਹਦੀ ਕਲਾ 'ਚ ਆ। ਜਿਵੇਂ ਨੌਜਵਾਨ ਆ ਜਕਾਰੇ ਛੱਡਦੇ ਹਰ ਥਾਂ ਦੇ ਉੱਤੇ ਜਾ ਰਹੇ ਆ। ਜੇ ਇਹ ਪੰਜਾਬ ਆਪ ਆਪਣੇ ਲੋਕਾਂ ਦੀ ਮਦਦ ਨਾ ਕਰਦਾ ਤੇ ਸਾਡੇ ਡੁੱਬੇ ਹੋਏ ਬੰਦਿਆਂ ਦਾ ਕੀ ਬਣਦਾ, ਮਾਲ ਡੰਗਰ ਦਾ ਕੀ ਬਣਦਾ?